ਕਿਸਾਨਾਂ ਦੇ ਇਸ ਬਹੁਤ ਹੀ ਹੱਕੀ ਤੇ ਇਨਸਾਫ ਲੈਣ ਵਾਲੇ ਅੰਦੋਲਨ ਤੇ ਸ਼ਾਂਤਮਈ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਆ, ਜਿਹੜਾ ਬਾਰ-ਬਾਰ ਇਹ ਗੱਲ ਸਾਡੇ ਖਾਂਦਿਆਂ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੇਖੋ ਜੀ, ਪੰਜਾਬ ਦੇ 5 ਥਰਮਲ ਪਲਾਂਟ ਬੰਦ ਹੋ ਗਏ, 2 ਸਰਕਾਰੀ ਬੰਦ ਹੋ ਗਏ, 3 ਪ੍ਰਾਈਵੇਟ ਬੰਦ ਹੋ ਗਏ, ਬਿਜਲੀ ਆ ਨਹੀਂ ਰਹੀ। ਬਿਜਲੀ ਇਸ ਕਰਕੇ ਨਹੀਂ ਆ ਰਹੀ ਕਿਉਂਕਿ ਕੋਲਾ ਨਹੀਂ ਆ ਰਿਹਾ, ਕੋਲਾ ਇਸ ਕਰਕੇ ਨਹੀਂ ਆ ਰਿਹਾ ਕਿਸਾਨਾਂ ਦਾ ਅੰਦੋਲਨ ਹੈ। ਰਿਐਲਿਟੀ ਜਿਹੜੇ ਬਿਲਕੁਲ ਉਲਟ ਹੈ। ਕਿਸਾਨਾਂ ਨੇ ਕਹਿ ਦਿੱਤਾ ਕਿ ਅਸੀਂ ਮਾਲ ਗੱਡੀਆਂ ਵਾਸਤੇ ਬਿਲਕੁਲ ਓਪਨ ਕਰਤੀਆਂ ਰੇਲਵੇ ਟਰੈਕ, ਤੇ ਉਹਦੇ ਬਾਵਜੂਦ ਵੀ ਸੈਂਟਰ ਗੌਰਮੈਂਟ ਜਿਹੜੀ ਹੈ ਉਹ ਮਾਲ ਗੱਡੀਆਂ ਨੂੰ ਬੰਦ ਕਰਨ ਦਾ ਐਲਾਨ ਕਰਦੀ ਹੈ ਬਿਨਾਂ ਕੋਈ ਕਾਰਨ ਦੱਸਿਆ। ਕਾਰਨ ਸਿਰਫ ਇੰਨਾ ਕਿ ਵੀ ਕਿਸਾਨ ਮੁਸਾਫਰ ਗੱਡੀਆਂ ਵੀ ਚਲਾਉਣ ਦੇਣ ਤਾਂ ਅਸੀਂ ਮਾਲ ਗੱਡੀਆਂ ਭੇਜਾਂਗੇ। ਇਹਦਾ ਮਤਲਬ ਇੱਕ ਜਿੱਦ ਫੜ ਲਈ ਸੈਂਟਰ ਗੌਰਮੈਂਟ ਨੇ। ਸਵਾਲ ਕਰਨਾ ਹੋਵੇ ਵੀ ਭਾਈ ਮੁਸਾਫਰ ਗੱਡੀਆਂ ਕਰੋਨਾ ਜਦੋਂ ਤੋਂ ਆਇਆ ਜਾਂ ਕਰੋਨਾ ਕਾਲ ਜਦੋਂ ਤੋਂ ਸ਼ੁਰੂ ਹੋਇਆ ਉਦੋਂ ਚੱਲਦੀਆਂ ਸੀ, ਹਾਲੇ ਵੀ ਨਹੀਂ ਚੱਲਦੀਆਂ। ਜੇ ਅੱਜ ਵੀ ਤੁਸੀਂ ਓਪਨ ਕਰ ਦੋਗੇ, ਕਿਸਾਨ ਕਹਿੰਦੇ ਠੀਕ ਹੈ ਜੀ ਮੁਸਾਫਰ ਗੱਡੀਆਂ ਵੀ ਚੱਲਣਗੀਆਂ, ਤਾਂ ਵੀ ਨਹੀਂ ਉਹ ਚੱਲਣੀਆਂ। ਇੱਥੇ ਤਾਂ ਕਈ ਮੁਲਕ ਜਿਹੜੇ ਦੁਬਾਰਾ ਲੋਕਡਾਊਨ ਵਾਲੀ ਸਿਚੁਏਸ਼ਨ 'ਚ ਆ ਗਏ ਆ। ਅਸੀਂ ਕਿਹੜੀਆਂ ਗੱਡੀਆਂ ਚਲਾਉਣੀਆਂ? ਬਹਾਨਾ ਬਣਾ ਕੇ ਵੀ ਮੁਸਾਫਰ ਗੱਡੀਆਂ ਨਹੀਂ ਜੀ ਕਿਸਾਨ ਚੱਲਣ ਦਿੰਦੇ, ਅਸੀਂ ਮਾਲ ਗੱਡੀਆਂ ਵੀ ਨਹੀਂ ਭੇਜਦੇ। ਕੇਂਦਰ ਸਰਕਾਰ ਕਿਸੇ ਵੀ ਮੁਲਕ ਦੀ ਆਪਣੇ ਲੋਕਾਂ ਲਈ ਮਾਂ ਦੀ ਭੂਮਿਕਾ 'ਚ ਹੁੰਦੀ ਹੈ। ਜਿਹੜੀ ਮਤਰੇਈ ਮਾਂ ਹੁੰਦੀ ਹੈ ਉਹ ਕਈ ਵਾਰੀ, ਸਾਰੀਆਂ ਨਹੀਂ, ਕਈ ਵਾਰੀ ਮਤਰੇਈ ਮਾਵਾਂ ਜਿਹੜੀਆਂ ਆ ਉਹ ਕਈ ਵਾਰੀ ਵਿਹਾਰ ਜਿਹੜਾ ਆ ਆਪਣੇ ਮਤਰੇ ਪੁੱਤ ਧੀ ਦੇ ਨਾਲ ਕੁਝ ਏਦਾਂ ਦਾ ਕਰਦੀਆਂ ਜਿਹੜਾ ਸਹਿਣਯੋਗ ਨਹੀਂ ਹੁੰਦਾ, ਬਰਦਾਸ਼ਤਯੋਗ ਨਹੀਂ ਹੁੰਦਾ। ਕੁਝ ਹੁੰਦੀਆਂ ਕੁਝ ਏਦੀਆਂ ਏਦਾਂ ਦੀਆਂ, ਸਾਰੀਆਂ ਨੂੰ ਵੀ ਮੈਂ ਕਹਿ ਰਿਹਾ, ਪਰ ਇਹ ਤਾਂ ਮਤਰੇਈ ਮਾਂ ਤੋਂ ਵੀ ਅੱਗੇ ਵਾਲੀ ਗੱਲ ਹੋ ਗਈ। ਕੇਂਦਰ ਜਿਹੜੀ ਸਾਰੇ ਸੂਬਿਆਂ ਦੀ ਮਾਂ ਆ, ਕਿਸੇ ਹੋਰ ਸੂਬੇ ਨੂੰ ਕਿਸੇ ਹੋਰ ਨਜ਼ਰ ਨਾ ਦੇਖੇ, ਉਸ ਪੰਜਾਬ ਨੂੰ ਕਿਸੇ ਹੋਰ ਨਜ਼ਰ ਨਾ ਦੇਖੇ ਜਿਹੜਾ ਪੰਜਾਬ ਆਪਣੀ ਹੱਕੀ ਲੜਾਈ ਲੜ ਰਿਹਾ। ਸੋ ਇਸ ਕਰਕੇ ਠੀਕ ਹੈ ਵੀ ਬਲੈਕਆਊਟ ਦੀਆਂ ਸੰਭਾਵਨਾਵਾਂ ਜਿਹੜਾ ਸੈਂਟਰ ਗੌਰਮੈਂਟ ਕਹਿ ਰਿਹਾ ਜਾਂ ਰੇਲਵੇ ਡਿਪਾਰਟਮੈਂਟ ਜਿਹੜਾ ਕਹਿ ਰਿਹਾ ਕਿ ਅਸੀਂ ਮਾਲ ਗੱਡੀਆਂ ਨਹੀਂ ਭੇਜਣੀਆਂ, ਜਾਂ ਪੰਜਾਬ ਦੀ ਗੌਰਮੈਂਟ ਵੀ ਬਾਰ-ਬਾਰ ਏਦਾਂ ਦੀ ਗੱਲ ਕਹਿੰਦੀ ਆ ਕੈਪਟਨ ਅਮਰਿੰਦਰ ਜੀ ਦੇਖੋ ਜੀ ਕੋਲਾ ਮੁੱਕ ਗਿਆ ਕੀ ਕਰਾਂਗੇ। ਇਹ ਵੀ ਕਹਿੰਦੀ ਆ ਕਿ ਅਸੀਂ 60 ਕਰੋੜ ਦੀ ਬਿਜਲੀ ਨੈਸ਼ਨਲ ਗ੍ਰਿਡ ਤੋਂ ਰੋਜ਼ ਖਰੀਦਦੇ ਆ। ਆਪਣੇ ਮਾਮਲੇ ਦੇ ਸਰਕਾਰਾਂ ਦਾ ਫਰਜ਼ ਹੈ, ਇਹ ਹਕੂਮਤ ਚਾਹੇ ਸਟੇਟ ਦੀ ਹੈ ਚਾਹੇ ਨੈਸ਼ਨਲ ਜਿਹੜੀ ਗੌਰਮੈਂਟ ਹੈ, ਉਹਨਾਂ ਦਾ ਫਰਜ਼ ਹੈ ਆਪਣੇ ਲੋਕਾਂ ਦੀਆਂ ਦੁੱਖਾਂ ਤਕਲੀਫਾਂ ਦਾ ਹੱਲ ਲੱਭਣਾ, ਆਪਣੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ। ਤੁਹਾਨੂੰ ਵੋਟਾਂ ਦੇ ਕੇ ਉੱਪਰ ਲੈ ਕੇ ਬਿਠਾਇਆ ਕੁਰਸੀਆਂ ਦੇ ਉੱਤੇ, ਮਤਲਬ ਜਿਹੜਾ ਲੋਕਤੰਤਰ ਦੀ ਡੈਫੀਨੇਸ਼ਨ ਹੀ ਇਬਰਾਹਿਮ ਲਿੰਕਨ ਦੇ ਸ਼ਬਦਾਂ 'ਚ ਇਹ ਹੈ ਵੀ ਲੋਕਾਂ ਦੁਆਰਾ ਲੋਕਾਂ ਦਾ ਲੋਕਾਂ ਲਈ ਰਾਜ। ਉਹ ਰਾਜ ਲੋਕਾਂ ਦੁਆਰਾ ਤਾਂ ਲਿਆਂਦਾ ਗਿਆ, ਲੋਕਾਂ ਨੇ ਵੋਟ ਪਾ ਕੇ ਜਿਹੜਾ ਨਰਿੰਦਰ ਮੋਦੀ ਨੂੰ ਹਕੂਮਤ ਦਿੱਤੀ ਹੈ, ਪਰ ਉਹ ਰਾਜ ਲੋਕਾਂ ਵਾਸਤੇ ਨਹੀਂ ਹੈ, ਜੋਕਾਂ ਵਾਸਤੇ ਹੈ। ਇਹ ਸਾਰੀ ਗੇਮ ਜਿਹੜੀ ਖੇਡੀ ਜਾ ਰਹੀ ਹੈ ਅਸਲ ਦੇ ਵਿੱਚ ਜਿਹੜੇ ਵੱਡੇ ਲੋਕ ਨੇ, ਜਿਹੜੇ ਮਾਰਕੀਟ ਦੇ ਵੱਡੇ ਪਲੇਅਰ ਨੇ, ਜਿਹੜੇ ਅਸਲ ਦੇ ਵਿੱਚ ਇਹਨਾਂ ਗੌਰਮੈਂਟਸ ਨੂੰ ਚਲਾਉਂਦੇ ਨੇ, ਜਿਨ੍ਹਾਂ ਵਾਸਤੇ ਗੌਰਮੈਂਟ ਇੱਕ ਕਿਸਮ ਦਾ ਪੇ ਕਰਦੀ ਹੈ ਸਾਰਾ ਕੁਝ, ਇਹ ਉਹ ਲੋਕ ਨੇ ਜਿਨ੍ਹਾਂ ਲਈ 8 ਲੱਖ ਕਰੋੜ ਰੁਪਈਆ ਮੁਆਫ ਕਰ ਦਿੱਤਾ ਇਸ ਸੈਂਟਰ ਗਵਰਨਮੈਂਟ ਨੇ, ਨਰਿੰਦਰ ਮੋਦੀ ਸਰਕਾਰ ਨੇ। ਉਹਨਾਂ ਲੋਕਾਂ ਦੇ ਕਹੇ ਤੇ ਸਾਰਾ ਕੁਝ ਹੋ ਰਿਹਾ ਜੀ। ਜੀ ਜੀ ਅਗਲੀ ਜਿਹੜੀ ਆਪਾਂ ਸੁਸ਼ੀਲ ਜੀ ਗੱਲ ਕਰਦੇ ਜਾਈਏ, ਕਹਿੰਦੇ ਕਰਜ਼ੇ ਦੇ ਵਿਆਜ ਉੱਪਰ ਜਿਹੜੀ ਵਿਆਜ ਤੋਂ ਮਾਫੀ ਯੋਜਨਾ ਦੇ ਵਿੱਚ ਕਿਸਾਨਾਂ ਨੂੰ ਨਹੀਂ ਹੈ ਕੋਈ ਵੀ ਕਹਿ ਲਓ ਵੀ ਸੁਵਿਧਾ। ਧੱਕਾ ਮੈਂ ਪ੍ਰੋਗਰਾਮ ਜਿਹੜਾ ਅਗਲਾ ਅਸੀਂ ਸਵੇਰੇ ਤੁਸੀਂ ਸੁਣੋਗੇ, ਕੱਲ ਸੁਣੋਗੇ ਤੁਸੀਂ ਜਿਹੜਾ ਸਾਂਝੀ ਤੱਤ, ਉਹਦੇ 'ਚ ਮੈਂ ਥੋੜ੍ਹੀਆਂ ਡਿਟੇਲਸ ਹੋਰ ਦਊਂਗਾ ਵੀ ਕਿਵੇਂ ਬੇਇਨਸਾਫੀ ਬੇਇਨਸਾਫੀ ਜਿਹੜੀ ਪੰਜਾਬ ਦਾ ਹੋ ਰਹੀ ਹੈ। ਪੰਜਾਬ ਦਾ 2500 ਸਾਲ ਦਾ ਇਤਿਹਾਸ ਚੱਕ ਕੇ ਦੇਖ ਲਿਓ, ਪੰਜਾਬ ਦੇ ਵਿੱਚ ਬੇਇਨਸਾਫੀ ਹੋਈ ਹੈ। ਕੋਈ ਵੀ ਆਇਆ ਉਹਨੇ ਪੰਜਾਬ ਨਾਲ ਬੇਇਨਸਾਫੀ ਕੀਤੀ ਹੈ। ਸਿਰਫ 40-50 ਸਾਲ ਦਾ ਰਾਜ ਹੈ ਪੰਜਾਬ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ, ਜਦੋਂ ਅਸੀਂ ਕਹਿ ਸਕਦੇ ਹਾਂ ਕਿ ਨਾ ਬਾਹਰੋਂ ਕੋਈ ਹਮਲਾ ਹੋਇਆ ਨਾ ਅੰਦਰ ਕਿਸੇ ਕਿਸਮ ਦੇ ਕੋਈ ਗਦਾਰ ਪੈਦਾ ਹੋਏ। ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਕਾਲ ਚਲਾ ਗਿਆ, ਉਹ ਤੋਂ 10 ਸਾਲਾਂ ਬਾਅਦ ਹੀ ਉਹ ਸਾਰਾ ਕੁਝ ਫਿਰ ਵਾਪਰਨ ਲੱਗ ਪਿਆ। ਨਹੀਂ ਤਾਂ 2500 ਸਾਲਾਂ ਤੋਂ ਪੰਜਾਬ ਧੱਕੇ ਬਰਦਾਸ਼ਤ ਕਰ ਰਿਹਾ, ਪਰ ਪੰਜਾਬ ਫਿਰ ਵੀ ਲੜਦਾ ਹੈ। ਪੰਜਾਬ ਮਰਿਆ ਨਹੀਂ। ਪੰਜਾਬ ਕਿਉਂਕਿ ਪੰਜਾਬ ਕੋਲ ਵੀਰਤਾ ਵੀ ਹੈਗੀ ਹੈ, ਪੰਜਾਬ ਕੋਲ ਜੋਸ਼ ਵੀ ਹੈਗਾ, ਪੰਜਾਬ ਕੋਲ ਲੜਾਕੂਪਨ ਵੀ ਹੈਗਾ, ਪੰਜਾਬ ਦੇ ਕੋਲ ਇਹ ਨਾ ਸਮਝੀਏ ਕਿ ਹੋਸ਼ ਹੈ ਨਹੀਂ, ਪੰਜਾਬ ਕੋਲ ਹੋਸ਼ ਵੀ ਹੈ। ਪਿਛਲੇ ਕੁਝ ਦਿਨਾਂ ਦੀ ਲੜਾਈ ਨੇ ਇਹ ਤੈਅ ਕਰ ਦਿੱਤਾ, ਕਿਸਾਨਾਂ ਦੀ ਜਿਹੜੀ 35-36 ਦਿਨ ਤੋਂ ਲੜਾਈ ਚੱਲ ਰਹੀ ਹੈ,
ਕਿ ਪੰਜਾਬ ਦੇ ਲੜਨ ਵਾਲੇ ਲੋਕ ਜੋਸ਼ ਦੇ ਨਾਲ ਹੋਸ਼ ਵੀ ਰੱਖ ਰਹੇ ਆ। ਇੰਨੀ ਅਮਨਪੂਰਵਕ ਇਹ ਲੜਾਈ ਚੱਲ ਰਹੀ ਹੈ। ਜਿਹੜਾ ਇਹ ਮਸਲਾ ਤੁਸੀਂ ਪੁੱਛ ਰਹੇ ਹੋ ਮੈਨੂੰ, ਇਹ ਹੋਰ ਧੱਕਾ ਹੈ ਪੰਜਾਬੀਆਂ ਦੇ ਨਾਲ, ਕਿਸਾਨਾਂ ਦੇ ਨਾਲ। ਉਹ ਧੱਕਾ ਕਿੱਦਾਂ? ਮਤਲਬ ਜਦੋਂ ਕਰੋਨਾ ਕਾਲ ਸ਼ੁਰੂ ਹੁੰਦਾ, ਜਿਹੜੇ ਲੋਕਾਂ ਨੇ ਕਰਜ਼ੇ ਲਏ ਨੇ, ਹੋਮ ਲੋਨ ਲਏ ਨੇ ਜਾਂ ਬਾਕੀ ਕਰਜ਼ੇ ਲਏ ਨੇ, ਛੋਟੇ ਵਪਾਰੀ ਨੇ, ਵੱਡੇ ਵਪਾਰੀ ਨੇ, 2 ਕਰੋੜ ਰੁਪਏ ਤੱਕ ਦੇ ਜਿਹੜੇ ਬੈਂਕਾਂ ਤੋਂ ਕਰਜ਼ੇ ਹੈ। ਹੋਇਆ ਇਹ ਕਿ ਬੈਂਕਾਂ ਨੇ ਉਹ ਜਿਹੜੀਆਂ ਚਾਰ ਕਿਸ਼ਤਾਂ ਇੱਕ ਕਿਸਮ ਦੀ ਕਹਿਤਾ ਸੈਂਟਰ ਗਵਰਨਮੈਂਟ ਦੇ ਹਵਾਲੇ ਨਾਲ ਜੇ ਗੱਲ ਕਰੀਏ, ਸੁਪਰੀਮ ਕੋਰਟ ਦੇ ਦਖਲ ਦੇ ਨਾਲ, ਵੀ 4 ਕਿਸ਼ਤਾਂ ਤੁਸੀਂ ਨਾ ਦਿਓ ਕਿਉਂਕਿ ਲੋਕਾਂ ਦੇ ਰੁਜ਼ਗਾਰ ਚਲੇ ਗਏ, ਪਰ ਉਹ ਮਾਫ ਨਹੀਂ ਹੋਣਗੀਆਂ। ਉਹ ਤੁਸੀਂ ਜਦੋਂ ਤੁਹਾਡੇ ਹਾਲਾਤ ਆਮ ਹੋ ਜਾਣਗੇ 4 ਮਹੀਨੇ ਤੋਂ ਬਾਅਦ ਤੁਸੀਂ ਕਿਸ਼ਤਾਂ ਆਪਣੀਆਂ ਦੇਣੀਆਂ ਸ਼ੁਰੂ ਕਰ ਦਿਓ। ਪਰ ਬੈਂਕਾਂ ਨੇ ਇਹਦੇ 'ਚ ਇਹ ਕੀਤਾ ਕਿ ਜਿਹੜਾ ਇੰਟਰਸਟ ਪੈਣਾ ਸੀ ਉਹਦੇ ਉੱਤੇ ਇੰਟਰਸਟ ਲਾ ਕੇ ਲੋਕਾਂ ਤੋਂ ਲੈਣ ਦੀ ਕੋਸ਼ਿਸ਼ ਕੀਤੀ, ਵਿਆਜ ਉੱਪਰ ਵਿਆਜ। ਉਹ ਸੁਪਰੀਮ ਕੋਰਟ 'ਚ ਮਾਮਲਾ ਸੀ। ਸੁਪਰੀਮ ਕੋਰਟ ਨੇ ਸੈਂਟਰ ਗਵਰਨਮੈਂਟ ਨੂੰ ਕਈ ਵਾਰੀ ਕਿਹਾ ਕਿ ਇਹ ਧੱਕਾ ਹੈ ਲੋਕਾਂ ਦੇ ਨਾਲ। ਤਾਂ ਅਖੀਰ 'ਚ ਹੋ ਗਿਆ ਵੀ ਵਿਆਜ ਉੱਪਰ ਵਿਆਜ ਨਹੀਂ ਲਿਆ ਜਾਏਗਾ, ਲੋਕ ਕਿਸ਼ਤਾਂ ਦੇਣ, ਪਰ ਇੰਟਰਸਟ ਜਿਹੜਾ ਹੈ ਉਹਦੇ ਉੱਤੇ ਇੰਟਰਸਟ ਜਿਹੜਾ ਬੈਂਕਾਂ ਪਾ ਰਹੀਆਂ ਉਹ ਨਹੀਂ ਲਵਾਂਗੇ। ਪਰ ਐਡਾ ਧੱਕਾ, ਸਾਰਿਆਂ ਨੂੰ ਇੰਟਰਸਟ ਤੇ ਇੰਟਰਸਟ ਮਾਫ ਕਰ ਦਿੱਤਾ ਗਿਆ। ਸੈਂਟਰ ਗਵਰਨਮੈਂਟ ਨੇ ਕੱਲ ਨਵਾਂ ਫਰਲਾ ਜਾਰੀ ਕਰਤਾ ਵੀ ਉਹ ਜਿਹੜਾ ਵਿਆਜ ਉੱਪਰ ਵਿਆਜ ਮਾਫ ਹੈ, ਬਾਕੀਆਂ ਲਈ ਤਾਂ ਹੈਗਾ, ਵਪਾਰੀਆਂ ਲਈ ਹੈਗਾ, ਦੁਕਾਨਦਾਰਾਂ ਲਈ ਹੈਗਾ, ਸਾਰਿਆਂ ਲਈ ਹੈਗਾ, ਪਰ ਪੰਜਾਬ ਦੇ ਜਾਂ ਦੇਸ਼ ਦੇ ਕਿਸੇ ਵੀ ਕਿਸਾਨ ਲਈ ਨਹੀਂ ਹੈਗਾ। ਦੇਖੋ, ਕਿਸਾਨ ਨੇ ਜੇ ਕੋਈ ਕਰਜ਼ਾ ਲਿਆ ਹੋਇਆ ਉਹਦੇ ਤੇ ਵਿਆਜ ਉੱਪਰ ਵਿਆਜ ਤਾਂ ਦੇਣਾ ਹੀ ਪਊਗਾ, ਚਾਹੇ ਉਹਨੇ ਟਰੈਕਟਰ ਲਿਆ, ਚਾਹੇ ਕੋਈ ਸੰਦ ਲਿਆ ਹੋਇਆ ਆਪਣੀ ਖੇਤੀਬਾੜੀ ਦਾ, ਉਹਨੂੰ ਉਹ ਦੇਣਾ ਪਏਗਾ। ਹੁਣ ਇਹ ਤੋਂ ਵੱਡਾ ਧੱਕਾ ਕੀ ਹੋ ਸਕਦਾ? ਬਾਕੀ ਸਾਰਿਆਂ ਦੀ ਹੋਰ ਨੀਤੀ ਤੇ ਕਿਸਾਨ ਦੀ ਹੋਰ ਨੀਤੀ, ਕਿਉਂਕਿ ਲੜ ਕਿਸਾਨ ਰਿਹਾ ਤੇ ਜਿਹੜੇ ਲੋਕ ਲੜ ਰਹੇ ਆ ਉਹਨਾਂ ਦਾ ਝੁੱਗਾ ਜਿਹੜਾ ਆ ਉਹ ਹੋਰ ਤੰਗ ਕਰਨਾ ਆ, ਉਹਨਾਂ ਨੂੰ ਹੋਰ ਡਰਾਉਣਾ ਆ, ਧਮਕਾਉਣਾ ਆ, ਉਹਨਾਂ ਦਾ ਸ਼ਿਕੰਜਾ ਹੋਰ ਕੱਸਣਾ ਆ। ਇਹਦੇ ਵਿੱਚੋਂ ਇਹ ਭਾਵਨਾ ਨਿਕਲਦੀ ਹੈ। ਚਾਹੇ ਉਹ ਪੰਜਾਬ ਦੀਆਂ ਮਾਲ ਗੱਡੀਆਂ ਬੰਦ ਕੀਤੀਆਂ ਗਈਆਂ, ਚਾਹੇ ਹੁਣ ਕਿਸਾਨਾਂ ਦੇ ਵਿਆਜ ਉੱਪਰ ਵਿਆਜ ਦਾ ਮਸਲਾ, ਉਹਨਾਂ ਨੂੰ ਕਿਸਾਨਾਂ ਨੂੰ ਉਹਦੇ ਤੋਂ ਬਾਹਰ ਕਰ ਦਿੱਤਾ ਗਿਆ। ਇਹ ਸਿੱਧੇ ਤੌਰ ਤੇ ਸਾਫ਼ ਇੱਕ ਮੈਸੇਜ ਹੈ ਸਾਡੀ ਦੇਸ਼ ਦੀ ਸਰਕਾਰ ਦਾ ਕਹਿਣਾ ਨਹੀਂ ਚਾਹੀਦਾ, ਹਕੂਮਤ, ਹਾਕਮ, ਜਿਹੜੇ ਸਰਕਾਰ ਵਾਲੇ ਲੋਕ ਹੁੰਦੇ ਆ, ਲੋਕਤੰਤਰ ਰਾਹੀਂ ਜਿਹੜੇ ਚੁਣੇ ਹੋਏ ਲੋਕ ਹੁੰਦੇ ਆ, ਉਹ ਲੋਕਤੰਤਰੀ ਜਿਹੜਾ ਸਾਡਾ ਇੱਕ ਸਿਸਟਮ ਹੈ, ਪ੍ਰਣਾਲੀ ਹੈ, ਉਹਦੇ ਚ ਲੋਕਾਂ ਦੇ ਭਲੇ ਲਈ ਕੰਮ ਕਰਦੇ ਆ। ਜਿਹੜੇ ਤਾਨਾਸ਼ਾਹੀ ਦਾ ਰਵੱਈਆ ਅਖਤਿਆਰ ਕਰਨ ਨੂੰ ਹਾਕਮ ਹੁੰਦੇ ਆ। ਸੋ ਉਹ ਜਿਹੜੇ ਬਾਬੇ ਨਾਨਕ ਦੇ ਵੀ ਜਿਹੜੇ ਬੋਲਿਆ ਹਾਕਮ ਸ਼ੀ ਮੁਕੱਦਮ ਕੁੱਤੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਵੇਲੇ ਸਾਡੇ ਸਾਹਮਣੇ ਜਿਹੜੇ ਆ ਉਹ ਦਿਖਾਈ ਦੇ ਰਹੀਆਂ, ਇੰਪਲੀਮੈਂਟ ਕੀਤਾ ਜਾ ਰਿਹਾ। ਪੰਜਾਬ ਜਿਹੜਾ ਲੀਡ ਕਰ ਰਿਹਾ ਇਸ ਵੇਲੇ ਪੀਪਲ ਸਟਰਗਲ ਨੂੰ, ਹਿੰਦੁਸਤਾਨ ਨੂੰ ਇੱਕ ਨਵੀਂ ਰੌਸ਼ਨੀ ਜਿਹੜੀ ਦੇ ਰਿਹਾ ਪੰਜਾਬ, ਉਸ ਰੌਸ਼ਨੀ ਨੂੰ ਕਿੱਦਾਂ ਮੱਧਮ ਕੀਤਾ ਜਾਏ, ਜਾਂ ਉਸ ਰੌਸ਼ਨੀ ਨੂੰ ਜਾਂ ਉਸ ਚਿਰਾਗ ਨੂੰ ਕਿੱਦਾਂ ਬੁਝਾ ਦਿੱਤਾ ਜਾਵੇ। ਰੋਜ਼ ਕੇਂਦਰ ਦੀ ਹਕੂਮਤ, ਨਰਿੰਦਰ ਮੋਦੀ ਦੀ ਹਕੂਮਤ ਇਸ ਤਰ੍ਹਾਂ ਦੇ ਰਸਤੇ ਲੱਭ ਰਹੀ ਹੈ ਜੀ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਸੁਸ਼ੀਲ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਪੰਜਾਬ ਦੀ ਤਰਜ਼ ਦੇ ਉੱਤੇ ਜਿਹੜੇ ਛੱਤੀਸਗੜ੍ਹ ਦੇ ਵਿੱਚ ਵੀ 3 ਜਿਹੜੇ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ 3 ਬਿੱਲ ਪੇਸ਼ ਹੋਏ ਨੇ। ਦੇਖੋ, ਇਹਦੇ 'ਚ ਬੜੀ ਕਲੈਰਿਟੀ ਨਾਲ ਇੱਕ ਗੱਲ ਸਾਹਮਣੇ ਆ ਰਹੀ ਹੈ। ਜਿਹੜੇ ਪੰਜਾਬ ਦੇ ਖੇਤੀ ਕਾਨੂੰਨ ਜਿਹੜੇ ਆ ਦੇਸ਼ ਵੱਲੋਂ ਜਿਹੜੇ ਸਾਡੇ ਤੇ ਲੱਦ ਦਿੱਤੇ ਗਏ, ਉਹਨਾਂ ਦਾ ਪ੍ਰਭਾਵ ਦੀ ਅਸਰ ਕਰਨ ਵਾਸਤੇ ਪੰਜਾਬ ਨੇ ਆਪਣੇ ਬਿੱਲ ਪਾਸ ਕੀਤੇ, ਜਿਹੜੇ ਰਾਜਪਾਲ ਕੋਲ ਚਲੇ ਗਏ, ਜਿਹੜੇ ਹੁਣ ਰਾਸ਼ਟਰਪਤੀ ਕੋਲ ਜਾਣੇ ਆ। ਅਸੀਂ ਉਦੋਂ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਇਹ ਪੰਜਾਬ ਦੀ ਲੜਾਈ ਨਹੀਂ ਹੈ, ਇਹ ਲੜਾਈ ਹਰ ਭਾਰਤ ਦੇ ਆਮ ਬੰਦੇ ਦੀ ਹੈ ਤੇ ਨਾ ਹੀ ਇਹ ਕਿਸਾਨਾਂ ਦੀ ਲੜਾਈ ਹੈ। ਇਸ ਕਰਕੇ ਲੜਾਈ 2 ਮੋਰਚਿਆਂ ਤੇ ਲੜੀ ਜਾਣੀ ਚਾਹੀਦੀ ਹੈ। ਉਹ 2 ਮੋਰਚੇ ਕਿਹੜੇ ਆ? ਇੱਕ ਮੋਰਚਾ ਸੰਸਦੀ ਹੈ, ਵਿਧਾਨਕ ਹੈ, ਇੱਕ ਮੋਰਚਾ ਸੜਕਾਂ ਦੇ ਉੱਤੇ ਲੜਾਈ ਹੈ, ਡਾਇਰੈਕਟ ਪੀਪਲ ਸਟਰਗਲ। ਉਹ ਇੱਕ ਮੋਰਚਾ ਤਾਂ ਅਸੀਂ ਲੜ ਰਹੇ ਸੀ, ਅਸੀਂ ਤੋਂ ਭਾਵ ਅਸੀਂ ਸਾਰੇ ਲੋਕ ਉਹਦੇ ਸ਼ਾਮਲ ਹੀ ਸਮਝਦੇ ਹਾਂ, ਕਿਉਂਕਿ ਮੈਂ ਅੱਗੇ ਵੀ ਕਿਹਾ ਕਿ ਇਕੱਲੀ ਕਿਸਾਨ ਦੀ ਜਾਂ ਖੇਤੀ ਦੀ ਲੜਾਈ ਨਹੀਂ ਹੈ, ਆਮ ਖਪਤਕਾਰ ਦੀ ਵੀ ਲੜਾਈ ਹੈ। ਸਾਡੀ ਰਸੋਈ 'ਚ ਕੰਮ ਕਰਨ ਵਾਲੀ ਮੇਰੀ ਭੈਣ, ਮੇਰੀ ਮਾਂ ਦੀ ਵੀ ਇਹ ਲੜਾਈ ਹੈ। ਕਿਉਂਕਿ ਜੇ ਮੈਂ ਇੱਕ ਮਿਸਾਲ ਦੇ ਤੌਰ ਤੇ ਤੁਹਾਨੂੰ ਦੱਸਣਾ ਚਾਹੁੰਦਾ ਜੀ, ਅਸੀਂ 2 ਚੀਜ਼ਾਂ ਲੈ ਲਈਏ। ਮਤਲਬ ਜੇ ਤੁਸੀਂ ਪੁਰਾਣੇ ਪੰਜਾਬ ਨੂੰ ਦੇਖਣਾ ਹੋਵੇ, ਛੱਲੀ ਤੇ ਗੰਨਾ। ਮਤਲਬ ਜਿਹੜੀ ਛੱਲੀ ਆ, ਰਾਹ ਜਾਂਦੇ ਅਸੀਂ ਕਈ ਵਾਰ ਖੇਤ 'ਚ ਤੋੜ ਲੈਂਦੇ ਸੀ, ਮੁਫਤ ਦੀ ਮਿਲਦੀ ਸੀ ਇੱਕ ਕਿਸਮ ਦੀ। ਜਾਂ ਕਿਸਾਨ ਦੇ ਖੇਤ 'ਚ ਜਾ ਕੇ, ਜਿਹੜੇ ਕਿਸਾਨ ਨਹੀਂ ਵੀ ਹੈ, ਉਹ ਜਾ ਕੇ ਸਾਗ ਤੋੜ ਲੈਂਦੇ ਆ ਜੀ,
ਹਾਲੇ ਵੀ ਸਾਡੇ ਪਿੰਡਾਂ ਦਾ ਇਹ ਕਲਚਰ ਹੈ, ਜੇ ਖੂਹ ਤੇ ਗਏ ਤੇ ਛੱਲੀਆਂ 4 ਲੈਣ ਦੀਆਂ, 4 ਗੰਨੇ ਲੈਣ ਦੇ। ਉਹ ਜਿਹੜੀ ਛੱਲੀ ਅਸੀਂ ਮੁਫਤ ਲੈਂਦੇ ਸੀ, ਉਹ ਛੱਲੀ ਮੈਂ ਇੱਕ ਪ੍ਰਮਾਣ ਦੇ ਤੌਰ ਤੇ ਦੱਸ ਰਿਹਾ, ਅੱਜੇ ਤੁਸੀਂ ਚੰਡੀਗੜ੍ਹ ਦੇ ਕਿਸੇ ਵੀ ਮਾਲ ਜਾਓ, ਉਹ ਛੱਲੀ ਜਿਹੜੀ ਮੁਫਤ ਮਿਲਦੀ ਸੀ ਮੈਨੂੰ ਤੁਹਾਨੂੰ, ਉਹ ਛੱਲੀ 50 ਪੈਸੇ ਜਾਂ 1 ਰੁਪਏ ਦੀ ਖਰੀਦ ਕੇ ਕਿਸਾਨ ਤੋਂ ਇੱਕ ਸਿਰਫ ਮੋਮਜਾਮੇ ਜਿਹੇ ਚ ਲਪੇਟ ਕੇ ਅੱਜ ਦੀ ਤਰੀਕ ਦੇ ਵਿੱਚ ਰਿਲਾਇੰਸ ਦੇ ਸਟੋਰ ਦੇ ਵਿੱਚ 86 ਰੁਪਏ ਦੀ ਵੇਚੀ ਜਾ ਰਹੀ ਹੈ। ਦੇਖੋ ਇਸ ਤੋਂ ਵੱਡੀ ਲੁੱਟ ਕੀ ਹੋਣੀ। ਇਸ ਕਰਕੇ ਮੈਂ ਕਹਿ ਰਿਹਾ ਇਹ ਆਮ ਖਪਤਕਾਰ ਦੀ ਲੜਾਈ ਹੈ, ਇਕੱਲੇ ਕਿਸਾਨ ਦੀ ਲੜਾਈ ਨਾ ਸਮਝੋ ਇਹਨੂੰ। ਤੇ ਇਸ ਲੜਾਈ ਨੇ 2 ਮੋਰਚਿਆਂ ਤੇ ਇਸ ਲੜਾਈ ਨੇ ਲੜਨਾ ਹੈ। ਇਸ ਲੜਾਈ ਦੀ ਜਿੱਤ ਤਾਂ ਹੋਣੀ ਜੇ 2 ਮੋਰਚਿਆਂ ਤੇ ਲੜੀ ਜਾਏਗੀ। ਇੱਕ ਵਿਧਾਨਕ ਤਰੀਕਾ ਆ, ਸੰਸਦੀ ਮਾਰਗ ਹੈ, ਉਹ ਕੌਣ ਲੜਨਗੇ? ਉਹ ਜਿਹੜੇ ਲੋਕ ਸਰਕਾਰਾਂ 'ਚ ਬੈਠੇ ਨੇ ਜਾਂ ਓਪੋਜੀਸ਼ਨ 'ਚ ਬੈਠੇ ਨੇ, ਜਿਨ੍ਹਾਂ ਕੋਲ ਤਾਕਤ ਹੈ ਸੰਸਦੀ, ਜਿਹੜੇ ਮੈਂਬਰ ਪਾਰਲੀਮੈਂਟ ਨੇ, ਜਿਹੜੇ ਅਸੈਂਬਲੀਆਂ ਦੇ ਮੈਂਬਰ ਨੇ, ਸਾਡੇ MLA ਆ। ਉਹ ਪੰਜਾਬ ਨੇ ਲੜਾਈ ਸ਼ੁਰੂ ਕਰਤੀ। ਉਹ ਵੀ ਇਸ ਕਰਕੇ, ਕੋਈ ਇਹ ਨਾ ਸੋਚੋ ਵੀ ਕੈਪਟਨ ਅਮਰਿੰਦਰ ਬੜਾ ਕਿਸਾਨਾਂ ਦਾ ਭਲਾ ਚਾਹੁੰਦੇ ਆ। ਕਰੈਕਟਰ ਸਾਰਾ ਇਹਨਾਂ ਦਾ ਇੱਕੋ ਜਿਹਾ ਹੀ ਹੈ। ਨਰਿੰਦਰ ਮੋਦੀ ਤੇ ਕੈਪਟਨ ਅਮਰਿੰਦਰ ਦਾ ਜਿਹੜਾ ਪੋਲੀਟੀਕਲ ਕਰੈਕਟਰ ਹੈ ਉਹਦੇ 'ਚ ਕੋਈ ਫਰਕ ਨਹੀਂ ਹੈ ਜੀ, ਕਿਉਂਕਿ ਕੈਪਟਨ ਅਮਰਿੰਦਰ ਦੀ ਹੀ ਪਾਰਟੀ, ਕਾਂਗਰਸ ਪਾਰਟੀ ਦੇ 10 ਸਾਲ ਪ੍ਰਧਾਨ ਮੰਤਰੀ ਰਹੇ ਡਾਕਟਰ ਮਨਮੋਹਨ ਸਿੰਘ, ਜਦੋਂ ਉਹ ਸਾਡੇ ਫਾਈਨਾਂਸ ਮਿਨਿਸਟਰ ਸੀ, ਉਦੋਂ ਭਾਰਤ ਦੇ ਵਿੱਚ ਨਵੀਂ ਆਰਥਿਕ ਨੀਤੀ ਆਈ ਹੈ, ਉਹਦੇ ਨਾਲ ਹੀ ਜੁੜ ਕੇ ਨਵੀਂ ਖੇਤੀ ਨੀਤੀ ਆਈ ਹੈ। ਜਿਸ ਤੇਜ਼ੀ ਦੇ ਨਾਲ ਡਾਕਟਰ ਮਨਮੋਹਨ ਸਿੰਘ ਨੂੰ ਲਾਗੂ ਕਰ ਰਹੇ ਸੀ, ਉਸ ਤੋਂ ਜ਼ਿਆਦਾ ਤੇਜ਼ੀ ਨਾਲ ਹੁਣ ਨਰਿੰਦਰ ਮੋਦੀ ਉਹਨੂੰ ਲਾਗੂ ਕਰ ਰਿਹਾ। ਫਰਕ ਕੋਈ ਨਹੀਂ ਹੈ। ਸੋ ਮੇਰੇ ਕਹਿਣ ਦਾ ਮਤਲਬ, ਜੇ ਕੈਪਟਨ ਅਮਰਿੰਦਰ ਬਿੱਲ ਲੈ ਕੇ ਆਏ, ਪਾਸ ਵੀ ਕਰਨਾ ਹੈ, ਉਹ ਉਹਨਾਂ ਦਾ 2022 ਦਾ ਨਿਸ਼ਾਨਾ ਹੈ ਵੀ ਕਿਸਾਨਾਂ ਦੀ ਵੋਟ ਕਿੱਦਾਂ ਲੈਣੀ ਹੈ। ਕਿਉਂਕਿ ਅੱਜ ਲੜਾਈ ਦਾ ਰੁਖ ਜਿਹੜੇ ਕੇਂਦਰ ਸਰਕਾਰ ਵੱਲ ਹੋਏਗਾ, ਮੋਦੀ ਸਰਕਾਰ ਵੱਲ, ਤਾਂ ਪੰਜਾਬ ਦੇ ਵਿੱਚ 2022 ਦੀ ਲੜਾਈ ਜਿੱਤੀ ਜਾ ਸਕੇਗੀ। ਅਕਾਲੀਆਂ ਤੋਂ ਤੇ BJP ਤੋਂ ਜਿਹੜੀ ਜ਼ਮੀਨ ਜਿਹੜੀ ਹੈ, ਜਿਹੜੀ ਵੋਟ ਜਿਹੜੀ ਉਹਨਾਂ ਦੇ ਕੋਲ ਹੈਗੀ, ਖਾਸ ਤੌਰ ਤੇ ਅਕਾਲੀ ਦਲ ਕੋਲ ਕਿਸਾਨਾਂ ਦੀ ਜਿਹੜੀ ਵੋਟ ਹੈ, ਕਿਉਂਕਿ ਉਹ ਪੇਂਡੂ ਆਧਾਰਿਤ ਵੋਟ ਦੇ ਹੀ ਦਾਅਵੇਦਾਰ ਬਹੁਤੇ ਰਹੇ ਆ ਅਕਾਲੀ, ਉਹਨਾਂ ਦੀ ਉਹ ਵੋਟ ਖਿੱਚ ਲਈ ਜਾਏਗੀ। ਉਹ ਸਿਰਫ ਵੋਟ ਪੋਲਿਟਿਕਸ ਦੇ ਵਿੱਚੋਂ ਮਜਬੂਰੀ 'ਚ ਕਿਸਾਨਾਂ ਦੀ ਸਟਰਗਲ ਦੇ ਪ੍ਰੈਸ਼ਰ ਦੇ ਵਿੱਚ ਕੈਪਟਨ ਅਮਰਿੰਦਰ ਇਹ ਬਿੱਲ ਲੈ ਕੇ ਆਉਂਦੇ ਹੈ, ਤੇ ਮਜਬੂਰੀ ਦੇ ਵਿੱਚ ਹੀ ਉੱਥੇ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵਾਲੇ ਉਹਦੀ ਸਪੋਰਟ ਕਰਦੇ ਆ। BJP ਵਾਲੇ ਆਉਂਦੇ ਹੀ ਨਹੀਂ, 115 MLA ਸਪੋਰਟ ਕਰਦੇ ਆ ਤੇ ਅਸੀਂ ਉਹ ਬਿੱਲ ਪਾਸ ਕਰ ਦਿੰਦੇ ਆ, ਜਿਹੜਾ ਹਾਲੇ ਕਾਨੂੰਨ ਨਹੀਂ ਬਣਿਆ। ਕਾਨੂੰਨ ਉਹ ਬਣਨਾ ਵੀ ਨਹੀਂ, ਕਿਉਂਕਿ ਸੈਂਟਰ ਗਵਰਨਮੈਂਟ ਲਾਜ਼ਮੀ ਤੌਰ ਤੇ ਡਾਇਰੈਕਟ ਕਰੇਗੀ ਰਾਸ਼ਟਰਪਤੀ ਨੂੰ। ਰਾਸ਼ਟਰਪਤੀ ਕੋਲ ਇਕੱਲਿਆਂ ਕੋਈ ਤਾਕਤ ਨਹੀਂ ਹੈ, ਵੱਖਰਾ ਮਸਲਾ ਤੇ ਲੰਮੀ ਆਪਾਂ ਡਿਬੇਟ ਕਰ ਸਕਦੇ ਹਾਂ। ਪਰ ਫਿਰ ਵੀ ਜੋ ਕੁਝ ਵੀ ਕੀਤਾ ਕੈਪਟਨ ਅਮਰਿੰਦਰ ਨੇ, ਇੱਕ ਪ੍ਰੈਸ਼ਰ ਤੇ ਕੀਤਾ, ਵੋਟ ਪੋਲਿਟਿਕਸ ਕਰਕੇ ਕੀਤਾ। ਉਹਦੇ 'ਚ ਖਾਮੀਆਂ ਵੀ ਬਹੁਤ ਆ ਉਹਨਾਂ ਬਿੱਲਾਂ ਦੇ ਵਿੱਚ, ਉਹਦੇ ਬਾਵਜੂਦ ਵੀ ਕੁਝ ਤਾਂ ਕੀਤਾ। ਸੋ ਏਦਾਂ ਦਾ ਅਸੀਂ ਚਾਹੁੰਦੇ ਸੀ ਵੀ ਸੰਸਦੀ ਤੇ ਵਿਧਾਨਕ ਮਾਰਗ ਬਾਕੀ ਸੂਬੇ ਵੀ ਅਖਤਿਆਰ ਕਰਨ। ਹੁਣ ਜਿਹੜੇ BJP ਦੀ ਅਖਤਿਆਰ ਵਾਲੇ ਸੂਬੇ ਆ, ਜਿੱਥੇ BJP ਦੀ ਗਵਰਨਮੈਂਟ, ਉਹ ਨਹੀਂ ਇਹ ਕਰਨਗੇ। ਫਿਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ NDA ਸੂਬੇ ਆ, ਜਿੱਥੇ BJP ਦੀ ਅਗਵਾਈ ਵਾਲੀ ਜਿਹੜੀ ਕੇਂਦਰ ਦੀ ਸਰਕਾਰ ਹੈ, ਉਹਦੇ ਖਿਲਾਫ ਜਿਹੜੇ ਸੂਬੇ ਆ, BJP ਦੇ ਵਿਰੋਧੀ ਸੂਬੇ ਆ, ਉਹ ਵੀ ਇਹਨੂੰ ਕਰਨ। ਉਹਨਾਂ ਨੇ ਹਾਲੇ ਨਹੀਂ ਕੀਤਾ। ਪਰ ਕਾਂਗਰਸ ਦੀ ਅਗਵਾਈ ਵਾਲੇ ਸੂਬੇ ਜਿਹੜੇ ਆ, ਕੈਪਟਨ ਅਮਰਿੰਦਰ ਦੀ ਜਿਹੜੀ ਲੀਹ ਆ ਉਹਦੇ ਤੇ ਤੁਰ ਪਏ। ਪਹਿਲਾਂ ਛੱਤੀਸਗੜ੍ਹ ਨੇ ਬਿੱਲ ਪਾਸ ਕੀਤੇ, ਹੁਣ ਉਹ ਰਾਜਸਥਾਨ ਦੀ ਵਿਧਾਨ ਸਭਾ ਦੇ ਵਿੱਚ ਰੱਖ ਦਿੱਤੇ ਗਏ ਨੇ। ਅੱਜ ਪਾਸ ਹੋਣਗੇ ਸੋਮਵਾਰ ਜਾਂ ਮੰਗਲਵਾਰ ਨੂੰ। ਉਹ ਜਿਸ ਪ੍ਰੋਸੈਸ ਦੇ ਵਿੱਚ ਪੰਜਾਬ ਦੇ ਬਿੱਲ ਪਏ ਆ, ਉਸੇ ਪ੍ਰੋਸੈਸ 'ਚ ਹੋ ਜਾਣਗੇ। ਉਹ ਕਿੱਦਾਂ ਦੇ ਬਿੱਲ ਹੈ, ਕਿ ਪੰਜਾਬ ਦੇ ਬਿੱਲਾਂ ਦੇ ਵਿੱਚ ਜਿਹੜੀਆਂ ਖਾਮੀਆਂ ਉਹਨਾਂ ਨੇ ਦੂਰ ਕੀਤੀਆਂ ਜਾਂ ਨਹੀਂ ਕੀਤੀਆਂ, ਉਹ ਤਾਂ ਬਿੱਲ ਜਦੋਂ ਸਾਡੇ ਸਾਹਮਣੇ ਆਉਣਗੇ ਉਦੋਂ ਦੱਸ ਸਕਾਂਗੇ। ਪਰ ਇੱਕ ਚੰਗਾ ਕਦਮ ਹੈ। ਇੱਕ ਲੜਾਈ ਚੱਲ ਰਹੀ ਆ ਸੜਕਾਂ ਤੇ, ਖੇਤਾਂ ਦੇ ਵਿੱਚ। ਦਿੱਲੀ ਤੱਕ ਮਾਰਚ ਹੋ ਰਹੇ ਨੇ, ਜਿਹੜੇ 5 ਨਵੰਬਰ ਨੂੰ ਦਿੱਲੀ ਤੱਕ ਸਾਰੇ ਦੇਸ਼ ਚੱਕਾ ਜਾਮ ਹੋਣਾ, ਤੇ 26 ਤੇ 27 ਨਵੰਬਰ ਨੂੰ 2 ਦਿਨ ਵਾਸਤੇ ਦਿੱਲੀ ਘੇਰਨੀ। ਉਹ ਲੜਾਈ ਕਿਸਾਨ ਲੜ ਰਹੇ ਨੇ, ਲੋਕ ਉਹ ਸ਼ਾਮਲ ਨੇ। ਉਹ ਲੜਾਈ ਬੜੀ ਜ਼ਰੂਰੀ ਹੈ। ਪਰ ਵਿਧਾਨਕ ਪੱਧਰ ਤੇ ਲੜਾਈ ਵੀ ਜ਼ਰੂਰੀ ਹੈ। ਉਹਦਾ ਇੱਕ ਇੰਪੈਕਟ ਪੈਂਦਾ ਹੁੰਦਾ। ਘੱਟੋ ਘੱਟ ਜੇ ਹੁਣ 3 ਸੂਬੇ ਹੋ ਗਏ ਆ, ਕੱਲ ਨੂੰ ਪੱਛਮੀ ਬੰਗਾਲ ਵੀ ਇਸ ਕਦਮ ਨੂੰ ਅੱਗੇ ਵਧਾਵੇ, ਮਹਾਰਾਸ਼ਟਰ ਵੀ ਵਧਾਵੇ, ਤੇ ਖਾਸ ਤੌਰ ਤੇ ਦਿੱਲੀ, ਜਿੱਥੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਹੈ, ਜਿਹਦੀ ਪਾਰਟੀ ਪੰਜਾਬ ਦੇ ਵਿੱਚ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੀ ਹੈ। ਜੇ ਉਹਨੇ ਪੰਜਾਬ ਸਰਵਾਈਵ ਕਰਨਾ, ਤੇ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਨੇ ਇਸ ਤਰ੍ਹਾਂ ਦਾ ਬਿੱਲ ਲੈ ਕੇ ਆਉਣ, ਜਿਹੜੇ ਕੇਂਦਰੀ ਕਾਨੂੰਨਾਂ ਨੂੰ ਬੇਅਸਰ ਕਰਦੇ ਹੋਣ, ਤਾਂ ਆਮ ਆਦਮੀ ਪਾਰਟੀ ਦੇ ਵੀ ਪੰਜਾਬ ਦੇ ਲੋਕਾਂ ਨੂੰ ਥੋੜਾ ਯਕੀਨ ਵੱਜੂਗਾ ਕਿ ਉਹ ਸਰਵਾਈਵਲ ਦੀ ਆਪਣੀ ਲੜਾਈ 'ਚ ਥੋੜਾ ਅੱਗੇ ਵੱਧ ਸਕਣਗੇ। ਜੀ ਅਗਲੀ ਸੁਸ਼ੀਲ ਜੀ ਗੱਲ ਕਰੀਏ, ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਵੱਲੋਂ ਹੁਣ SC ਵਿਦਿਆਰਥੀਆਂ ਦੇ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸ਼ੁਰੂ। ਪਹਿਲੀ ਤਾਂ ਜੇ ਸਕਾਲਰਸ਼ਿਪ ਵਾਲਾ ਸਕੈਮ ਨਿਕਲ ਕੇ ਹਟਿਆ। ਦੇਖੋ ਇਸ ਤਰ੍ਹਾਂ ਆ,
ਇਹ ਜਿਸ ਕਿਸਮ ਦੇ ਹਾਲਾਤ ਇਸ ਵੇਲੇ ਨੇ ਉਹਦੇ ਜਿੱਦਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਘੁਟਾਲੇ ਦਾ ਮਸਲਾ, ਜਿਹੜਾ ਅਸਲ ਦੇ ਵਿੱਚ 303 ਕਰੋੜ ਦਾ ਘੁਟਾਲਾ ਹੈ, ਜਿਹੜਾ ਦੱਸਿਆ ਜਾ ਰਿਹਾ 63 ਕਰੋੜ ਦਾ, ਉਹਦੇ ਵਿੱਚ ਧਰਮ ਤੋਂ ਥੋੜੀ ਜਿਹੜੇ ਉਹਨਾਂ ਦੇ ਮੰਤਰੀ ਆ ਉਹਨਾਂ ਦਾ ਨਾਮ ਵੀ ਵੱਜਦਾ ਕਿਉਂਕਿ ਉਹਨਾਂ ਦਾ ਮਹਿਕਮਾ। ਔਰ ਅਸਲ ਦੇ ਵਿੱਚ ਦੇਖੋ ਚਾਹੀਦਾ ਤਾਂ ਇਹ ਸੀ ਵੀ ਇਮੀਡੀਏਟ ਐਕਸ਼ਨ ਲਿਆ ਜਾਂਦਾ, ਜਿਹੜੇ ਜਿਸ ਮੰਤਰੀ ਦਾ ਨਾਮ ਆਉਂਦਾ ਉਹਨੂੰ ਘਰੇ ਬਿਠਾਉਂਦੇ ਤੇ ਆਰਾਮ ਨਾਲ ਇਹਦੀ ਇੱਕ ਜਾਂਚ ਜਿਹੜੀ ਸਹੀ ਤਰੀਕੇ ਨਾਲ ਹੁੰਦੀ। ਉਹਦੀ ਥਾਂ ਦੇ ਉੱਤੇ ਅਸਲ ਦੇ ਵਿੱਚ ਜਿਹੜੇ ਐਸਸੀ ਸਕਾਲਰਸ਼ਿਪ ਦਾ ਮਸਲਾ ਆ, ਉਹਦੇ 'ਚ ਜਿਹੜੇ ਗਲਤ ਵੋਟ ਹੈ ਉਹਨੂੰ ਕਿੱਦਾਂ ਟਾਰਗੇਟ ਕਰਨਾ ਹੈ, ਉਹਨਾਂ ਨੂੰ ਕਿੱਦਾਂ ਸਹੀ ਥਾਂ ਤੇ ਰੱਖਣਾ ਆ, ਉਹਦੀ ਇੱਕ ਯਤਨ ਦੇ ਤੌਰ ਤੇ ਦੇਖ ਸਕਦੇ ਆ। ਭਾਵੇਂ 'ਚ ਦਾਅਵੇ ਬੜੇ ਕੀਤੇ ਗਏ ਆ, ਦਾਅਵੇ 'ਚ ਹੁਣ ਇੰਪਲੀਮੈਂਟ ਹੋਣਗੇ ਤਾਂ ਹੀ ਪਤਾ ਲੱਗੂਗਾ। ਦਾਅਵੇ ਤਾਂ ਇਹਦੇ 'ਚ ਬਹੁਤ ਹੈ ਕਿ ਜਿਹੜੇ ਦਲਿਤ ਵਿਦਿਆਰਥੀ ਹੈ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਫੀਸ ਕਿਤੇ ਨਹੀਂ ਦੇਣੀ ਪਏਗੀ। ਅੱਜ ਵਾਲਮੀਕ ਜਯੰਤੀ ਹੈ, ਵਾਲਮੀਕ ਜਯੰਤੀ ਦੇ ਮੌਕੇ ਤੇ ਉਹਨਾਂ ਨੇ ਵਰਚੁਅਲੀ 50 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਇੱਕ ਨੀਂਹ ਪੱਥਰ ਵੀ ਰੱਖਿਆ ਭਗਵਾਨ ਰਾਮ ਤੀਰਥ ਸਥਲ 'ਚ ਉੱਥੇ ਅੰਮ੍ਰਿਤਸਰ ਦੇ ਵਿੱਚ ਵਾਲਮੀਕ ਉਹਨਾਂ ਦਾ, ਤੇ ਇਹਦੇ 'ਚ ਹੀ ਉਹਨਾਂ ਨੇ ਸਾਰੀਆਂ ਚੀਜ਼ਾਂ ਕੀਤੀਆਂ। ਕਿਹਾ ਕਿ ਜਿਹੜੇ ਦਲਿਤ ਵਿਦਿਆਰਥੀ ਆ ਜਿਹੜੇ ਉਹਨਾਂ ਨੂੰ ਮੁਕਾਬਲੇ ਦੇ ਜਿਹੜੇ ਇਮਤਿਹਾਨ ਦੇਣੇ ਪੈਂਦੇ ਆ ਤੇ ਉਹਦੇ ਵਾਸਤੇ ਵੀ ਇੱਕ ਹੁਨਰ ਵਿਕਾਸ ਕੇਂਦਰ ਕਹਿੰਦੇ ਅਸੀਂ ਬਣਾ ਰਹੇ ਹਾਂ, ਤੇ ਡਾਕਟਰ BR ਅੰਬੇਡਕਰ ਪੋਸਟ ਮੈਟ੍ਰਿਕ ਐਸਸੀ ਸਕਾਲਰਸ਼ਿਪ ਸਕੀਮ ਵੀ ਉਹ ਕਹਿੰਦੇ ਅਸੀਂ ਸ਼ੁਰੂ ਕਰਦੀ ਹਾਂ ਜਾਂ ਕਰੀ ਦਿੱਤੀ ਹੈ, ਜਿਸ 'ਚ ਜਿਹੜੀ ਹਾਇਰ ਐਜੂਕੇਸ਼ਨ ਹੈ ਗਰੀਬ ਵਿਦਿਆਰਥੀ ਖਾਸ ਤੌਰ ਤੇ ਦਲਿਤ ਵਿਦਿਆਰਥੀ ਐਸਸੀ ਵਿਦਿਆਰਥੀ ਉਹ ਜਦੋਂ ਹਾਇਰ ਐਜੂਕੇਸ਼ਨ 'ਚ ਜਾਣਗੇ ਤਾਂ 100% ਉਹਨਾਂ ਦੀ ਫੀਸ ਮਾਫ ਹੋਏਗੀ। ਸੋ ਇਹ ਇੱਕ ਪਾਸੇ ਤਾਂ ਕਿਸਾਨੀ ਦੀ ਵੋਟ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਹੈ, 3 ਬਿੱਲ ਲਿਆ ਕੇ, ਦੂਜੇ ਪਾਸੇ ਦਲਿਤ ਵੋਟ ਨੂੰ ਵੀ ਆਪਣੇ ਖਾਤੇ 'ਚ ਲੈ ਕੇ ਆਉਣਾ ਆ। ਉਹਦੇ ਇੱਕ ਯਤਨ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ। ਪਰ ਚੰਗੀ ਗੱਲ ਹੈ ਜੇ 100% ਗਰੀਬ ਵਿਦਿਆਰਥੀਆਂ ਨੂੰ ਫੀਸ ਮੁਆਫ ਹੋਏਗੀ, ਜੇ ਇੰਪਲੀਮੈਂਟ ਹੋ ਜਾਂਦੀ ਹੈ। ਸਵਾਲ ਤੇ ਇੰਪਲੀਮੇਸ਼ਨ ਦਾ ਹੈ ਨਾ, ਇੰਪਲੀਮੈਂਟ ਹੋ ਜਾਂਦੀ ਹੈ। ਨਾਲ ਇੱਕ ਚੰਗੀ ਗੱਲ ਇਹਦੀ ਇਹ ਵੀ ਹੈ ਵੀ ਸਰਕਾਰੀ ਦੇ ਨਾਲ ਪ੍ਰਾਈਵੇਟ ਜਿਹੜੇ ਇੰਸਟੀਟਿਊਸ਼ਨ ਹੈਗੇ ਆ ਐਜੂਕੇਸ਼ਨਲ ਉਹ ਵੀ ਫੀਸ ਨਹੀਂ ਲੈਣਗੇ। ਪਰ ਮਸਲਾ ਉੱਥੇ ਖੜਾ ਹੈ, ਕਈ ਵਾਰੀ ਹੁੰਦਾ ਵੀ ਪੰਚਾਂ ਦਾ ਕਹਿਣਾ ਸਿਰ ਮੱਥੇ ਤੇ ਪੜਨਾਲਾ ਉੱਥੇ ਦਾ ਉੱਥੇ। ਇਹਨੂੰ ਕਿੱਦਾਂ ਤੁਸੀਂ ਕਾਗਜ਼ਾਂ ਤੋਂ ਲੈ ਕੇ ਅਮਲੀ ਰੂਪ 'ਚ ਲਾਗੂ ਕਰੋਗੇ, ਉਹਦਾ ਨਕਸ਼ਾ ਸਾਡੇ ਕੋਲ ਹਾਲੇ ਨਹੀਂ ਹੈ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਪਾਕਿਸਤਾਨ ਵੱਲੋਂ ਅੱਧੀ ਰਾਤ ਨੂੰ ਭਾਰਤੀ ਇਲਾਕੇ ਦੇ ਵਿੱਚ ਭੇਜੇ ਗਏ ਡਰੋਨ, BSF ਨੇ ਕੀਤੀ ਹੈ ਫਾਇਰਿੰਗ। ਦੇਖੋ ਇਹ ਤਾਂ ਨੋਰਮਲ ਦੀ ਗੱਲ ਹੈ, ਖਬਰ ਹੈ, ਠੀਕ ਹੈ। ਜਦੋਂ ਅਸਲ ਦੇ ਵਿੱਚ ਇਲੈਕਸ਼ਨ ਟਾਈਮ ਹੁੰਦਾ ਹੈ, ਹਾਲੇ ਇਲੈਕਸ਼ਨ ਟਾਈਮ ਨਹੀਂ, ਹਾਲੇ ਤਾਂ ਡਰੋਨ ਆਏ ਨੇ। ਤੁਸੀਂ ਇਲੈਕਸ਼ਨ ਟਾਈਮ ਦੇਖੋਗੇ ਆ ਜਿਹੜੀਆਂ ਸਟੇਟ ਇਲੈਕਸ਼ਨ ਨੂੰ ਤੁਸੀਂ ਛੱਡ ਦਿਓ, ਬਿਹਾਰ ਦੀ ਚੱਲ ਰਹੀ ਹੈ ਇਲੈਕਸ਼ਨ ਤੇ ਉਸ ਤੋਂ ਬਾਅਦ ਬਾਕੀ ਸਟੇਟਾਂ ਦੀ ਹੋ ਸਕਦੀ, ਪਰ ਜਿਹੜੀ ਜਨਰਲ ਇਲੈਕਸ਼ਨ ਹੋਣੀ ਹੈ ਭਾਰਤ ਦੀ ਜਿਹੜੀ ਅੱਜ ਤੋਂ ਲਗਭਗ 3.5 ਸਾਲ ਪੌਣੇ 4 ਸਾਲ ਬਾਅਦ ਹੋਣੀ ਹੈ, ਉਸ ਜਨਰਲ ਇਲੈਕਸ਼ਨ ਵੇਲੇ ਤੁਸੀਂ ਦੇਖੋਗੇ ਇੱਕ ਮਿੰਨੀ ਕਾਰਗਲ ਵੀ ਤੁਹਾਡੇ ਸਾਹਮਣੇ ਆ ਸਕਦਾ। ਇਹ ਦੋਵੇਂ ਮੁਲਕ ਇੱਕ ਦੂਜੇ ਨੂੰ ਕਹਿੰਦੇ ਰਹਿੰਦੇ ਆ, ਦੋਵੇਂ ਮੁਲਕ ਇੱਕ ਦੂਜੇ ਨੂੰ ਕਹਿੰਦੇ। ਉਧਰ ਪਾਕਿਸਤਾਨ ਦੀਆਂ ਖਬਰਾਂ ਤੁਸੀਂ ਸੁਣ ਲਓ, ਹੁਣੇ ਟੈਲੀਵਿਜ਼ਨ ਲਾਓ, ਪਾਕਿਸਤਾਨ ਦਾ ਕੋਈ ਚੈਨਲ ਲਾਓ, ਉਹ ਇਹੀ ਖਬਰਾਂ ਭਾਰਤ ਬਾਰੇ ਕਹਿਣਗੇ, ਭਾਰਤ ਦੇ 2 ਡਰੋਨ ਆ ਗਏ ਜੀ, ਭਾਰਤ ਨੇ ਘੁਸਪੈਠ ਕਰਵਾਈ ਹੈ ਜੀ, ਜਾਂ ਭਾਰਤ ਵੱਲੋਂ ਫਾਇਰਿੰਗ ਹੋ ਰਹੀ ਹੈ। ਅਸੀਂ ਹਮੇਸ਼ਾ ਏਦਾਂ ਹੀ ਕਹਿੰਦੇ ਹਾਂ ਕਿ ਪਾਕਿਸਤਾਨ ਵੱਲੋਂ ਸਾਰਾ ਕੁਝ ਹੋ ਰਿਹਾ, ਤੇ ਚਾਈਨਾ ਨਾਲ ਜਿਹੜਾ ਸਾਡਾ ਇੱਕ ਅੜਿੱਕਾ ਹੈਗਾ ਉਹਦੇ ਤੇ ਅਸੀਂ ਇੰਨਾ ਜ਼ੋਰ ਬਹੁਤਾ ਦਿੰਦੇ ਨਹੀਂ, ਕਿਉਂਕਿ ਚਾਈਨਾ ਸਾਡੇ ਕਈ 100 ਕਿਲੋਮੀਟਰ ਤੱਕ ਅੰਦਰ ਆ ਚੁੱਕਾ ਹੈ। ਉਹਦੇ ਬਾਰੇ ਅਸੀਂ ਝੂਠੇ ਬੋਲੀ ਜਾਂਦੇ ਆ, ਨਰਿੰਦਰ ਮੋਦੀ ਝੂਠ ਬੋਲੀ ਜਾਂਦੇ ਆ, ਦੇਖੋ ਜੀ ਨਾ ਕੋਈ ਆਇਆ, ਨਾ ਕਿਸੇ ਨੇ ਘੁਸਪੈਠ ਕੀਤੀ ਹੈ, ਤਾਂ ਉਹਨਾਂ ਨੇ ਕੌਮ ਦੇ ਨਾਲ ਸੰਬੋਧਨ ਕਰਕੇ ਏਦਾਂ ਦੇ ਭਾਸ਼ਣ ਵੀ ਕੀਤੇ ਸੀ। ਜਿਹੜੀ ਸੁਪਰ ਪਾਵਰ ਹੈ ਇਸ ਵੇਲੇ ਜਿਹੜੀ ਬਣਦੀ ਜਾ ਰਹੀ ਹੈ ਚਾਈਨਾ, ਉਹਦੇ ਨਾਲ ਅਸੀਂ ਹੋਰ ਕਿਸੇ ਤਰੀਕੇ ਨਾਲ ਬਿਹੇਵ ਕਰਦੇ ਹਾਂ। ਸਾਡੇ 20 ਫੌਜੀਆਂ ਦੇ ਸਿਰ ਕਲਮ ਕਰ ਦਿੱਤੇ ਜਾਂਦੇ ਆ, ਅਸੀਂ ਚੂਚਾ ਵੀ ਨਹੀਂ ਕਰਦੇ। ਪਾਕਿਸਤਾਨ ਦਾ ਥੋੜਾ ਜਿਹਾ ਮਾਮਲਾ ਆਉਂਦਾ ਹੈ ਤੇ ਅਸੀਂ ਪਾਕਿਸਤਾਨ ਦੇ ਉੱਤੇ ਲਾਹੌਰ ਜਾ ਕੇ ਮਾਰਨ ਦੀਆਂ ਗੱਲਾਂ ਕਰਨ ਲੱਗ ਪੈਂਦੇ ਆ। ਇਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਾਕਟਰ ਮਨਮੋਹਨ ਸਿੰਘ ਨੂੰ ਕਹਿ ਰਹੇ ਸੀ, ਜਦੋਂ ਪ੍ਰਧਾਨ ਮੰਤਰੀ ਇਹ ਨਹੀਂ ਸੀ, ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀਗੇ, ਤੇ ਨਰਿੰਦਰ ਮੋਦੀ ਕਹਿੰਦੇ ਸੀ ਇਹ ਲਵ ਲੈਟਰ ਨਾਲ ਲਿਖਿਆ ਕਰਨ ਡਾਕਟਰ ਮਨਮੋਹਨ ਸਿੰਘ ਉਧਰ ਨਵਾਜ਼ ਸ਼ਰੀਫ ਨੂੰ, ਜਦੋਂ ਅਸੀਂ ਆਏ ਅਸੀਂ ਤਾਂ ਲਾਹੌਰ ਜਾ ਕੇ ਮਾਰਾਂਗੇ। ਤੇ ਇਹੀ ਨਰਿੰਦਰ ਮੋਦੀ ਜਿਹੜੇ ਆ ਜਦੋਂ 100 ਚੱਕਰ ਲੰਘਦੇ ਆ ਤੇ ਨਵਾਜ਼ ਸ਼ਰੀਫ ਉੱਤੇ ਹਾਜ਼ਰ ਹੁੰਦੇ ਆ। ਇਹੀ ਨਰਿੰਦਰ ਮੋਦੀ ਜਿਹੜੇ ਆ ਜਦੋਂ ਕਾਬਲ ਜਾਂਦੇ ਆ ਵਾਪਸੀ ਤੇ ਆ ਕੇ ਬਿਆਨੀ ਕਰਦੇ ਨਵਾਜ਼ ਸ਼ਰੀਫ ਤੋਂ। ਅੱਜ ਤੱਕ ਜਦੋਂ ਇਮਰਾਨ ਖਾਨ ਦੀ ਸਰਕਾਰ ਹੈ। ਸੋ ਬੜਾ ਕੁਝ ਹੈ ਇਹਦੇ 'ਚ, ਜਿਹੜੀਆਂ ਬਾਰਡਰ ਤੇ ਥੋੜ੍ਹੀਆਂ ਬਹੁਤ ਘਟਨਾਵਾਂ ਇਹ ਨੋਰਮਲ ਜੀ ਗੱਲ ਹੈ, ਦੋਵਾਂ ਪਾਸਿਆਂ ਤੋਂ ਹੁੰਦੀਆਂ, ਭਾਰਤ ਵੱਲੋਂ ਵੀ ਹੁੰਦੀਆਂ, ਪਾਕਿਸਤਾਨ ਵੱਲੋਂ ਵੀ ਹੁੰਦੀਆਂ। ਪਰ ਜਿਹੜਾ ਮੀਡੀਆ ਹਾਈਪ ਦਿੰਦਾ ਹੈ ਉਹਦੇ ਪਿੱਛੇ ਅਸਲ ਦੇ ਵਿੱਚ ਇੱਕ ਬਹੁਤ ਬਦਨੀਤੀ ਹੁੰਦੀ ਹੈ ਵੀ ਤੁਸੀਂ ਪਾਕਿਸਤਾਨ 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 ਕਰਕੇ, ਜਾਂ ਪਾਕਿਸਤਾਨ ਵਾਲੇ ਹਿੰਦੁਸਤਾਨ 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 ਕਰਕੇ ਆਪੋ ਆਪਣੇ ਲੋਕਾਂ ਨੂੰ ਜਿਹੜੇ ਉੱਥੋਂ ਦੇ ਹੁਕਮਰਾਨ ਹੈ ਮੂਰਖ ਬਣਾਉਣ ਦੀ ਇੱਕ ਪੋਲਿਟਿਕਸ ਖੇਡਦੇ ਆ, ਉਹਦਾ ਇੱਕ ਪਾਰਟ ਹੈ।
ਜੀ ਤੇ ਸੁਸ਼ੀਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਮਿਹਰਬਾਨੀ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।